ਜਦੋਂ ही सोवियत यूनियन टुटा है, सोवियत यूनियन विचले ਜਿਹੜੇ बड़े उन्होंने बिजनेस टाइकून सामने आए और वो कई बिलीनर होए, उन्होंने जी फोर्ब्स लिस्ट होंगी है उन्होंने नाम आए। उन्होंने बहुत सारे ने अपने असैट यूरोप के अमरीका दूसरिया बनाए। सो जदों सैंक्शनस रूस के उत्ते लगियां यूक्रेन वार के हवाले नाल उन्होंने लगा कि बई उन्होंने फाइनैंशियल इंटरस्ट भी हर्ट हो रहे हैं और उन्होंने चों जिहड़ा कुछ ने बड़ा वोकली विरोध किया। इन्हां पीरीयड च असीं देखिया भी लगातारता नाल कई मौतां बड़े शक्की हालातां दे विच इस किस्म के जिहड़े इंडस्ट्रीलिस्ट सी जां जिहड़े इंटरनेशनल वड्डे नां सी उन्हां दियां होईयां ने। मिस्टर पावेल एडोव ये गया होया सी ओडिशा और उहदे नाल व्लादिमीर वेडोनोव जिहड़ा ये सी। और पहली खबर जिहड़ी 3 दिन पहला आई कि जी व्लादिमीर वेडोनोव होटल के कमरे दे विच बेहोश पाया गया। कहा गया कि जी उन्होंने रश किया हॉस्पिटल और उत्थे जिहड़ा है उन्होंने कहा जी कि कार्डिक अरेस्ट नाल मौत हुई। एकदम खबर आई कि जिहड़ा MP रशियन और बिजनेसमैन पावेल एडोव जिहड़ा बिलियनर जिहड़ा क्रिटिक यूक्रेन वार का रशिया का कि उन्हें होटल की तीसरी मंजिल तो थले छाल मार के जिहड़ा है वो आत्म हत्या कर ली। बिजनेसमैन इस लैवल का सी कि फोर्ब्स लिस्ट दे विच भी जिहड़े इन्फ्लुएंशियल बंदे ने उहदा नाम सी और जिहड़ा उसने अपना असैट डिक्लेयर किए हुए ने वो $140 बिलियन। उन्हें दोनों ही शक्की हालात मौतां ने, लेकिन विद इन नो टाइम दोनों दियां डेड बॉडीज बर्न करती गई। जिन्ने ही ये नुकते जा रहे ने ये दस रहे ने कि भाई ये दोनों मर्डर ने KGB ने किया और विद इन इंडिया KGB बिना राह दी जिहड़ी है वो अप्रूवल या मदद ते कर ही नहीं सकता। वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 29 दिसंबर 2022 16 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਚੁੱਕਣ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫਾਈਬ ਕੇਬਲ ਕੈਨੇਡਾ ਰੂਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਿਮਰਨਦੀਪ ਸਿੰਘ ਨਿਓਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਦੁਸ਼ਮਣ ਦੀਆਂ ਚਾਲਾਂ ਨੂੰ ਸਮਝੀਏ ਅਤੇ ਆਪਸ ਵਿੱਚ ਉਲਝਣ ਤੋਂ ਉੱਪਰ ਉੱਠੀਏ। ਕਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਤੇ ਸਵਾਲ ਕੀਤੇ ਜਾ ਰਹੇ ਹਨ ਜਿਵੇਂ ਬਸ ਪੰਜਾਬ ਦਾ ਨੁਕਸਾਨ ਕਰਾਉਣ ਲਈ ਹੀ ਸਰਕਾਰ ਨੇ ਉਹਨਾਂ ਨੂੰ ਖੜਾ ਕੀਤਾ ਹੋਵੇ। ਜੇ ਉਹਨਾਂ ਦਾ ਸੋਸ਼ਲ ਮੀਡੀਆ ਖਾਤਾ ਬੰਦ ਨਾ ਹੋਵੇ ਤਾਂ ਉਹਨਾਂ ਨੂੰ ਸਰਕਾਰ ਦੀ ਸ਼ਹਿ ਹੈ ਅਤੇ ਜੇ ਬੰਦ ਹੋ ਜਾਵੇ ਤਾਂ ਇਸ ਲਈ ਬੰਦ ਹੋਇਆ ਕਿ ਉਹਨਾਂ ਨੂੰ ਪੰਥਕ ਸਫਾਂ ਵਿੱਚ ਹੋਰ ਉਭਾਰਿਆ ਜਾ ਸਕੇ। ਆਖੇ ਪਹਿਲਾਂ ਨਹੀਂ ਕੀਤਾ ਹੁਣ ਕਿਉਂ ਬੰਦ ਕੀਤਾ। ਸੋ ਮਤਲਬ ਕਿਸੇ ਗੱਲ ਦਾ ਅੰਤ ਨਹੀਂ ਹੈ। ਸਵਾਲ ਅਤੇ ਸ਼ੰਕੇ ਤਿਆਰ ਹਨ ਕੀ ਬਣੂ ਸਾਡਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਿਮਰਨਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਉੜੀਸਾ ਦੇ ਹਵਾਲੇ ਨਾਲ ਕਿ ਭਾਰਤ ਦੇ ਉੜੀਸਾ ਸੂਬੇ ਵਿੱਚ
ਰਸ਼ੀਅਨ ਐਮਪੀ ਮਿਸਟਰ ਪੇਵਲ ਐਟਵ ਅਤੇ ਉਹਨਾਂ ਦੇ ਇੱਕ ਕਰੀਬੀ ਦੋਸਤ ਦੀ ਮੌਤ ਸ਼ੱਕ ਦੇ ਘੇਰੇ ਵਿੱਚ ਹੈ। ਮਿਸਟਰ ਪੇਵਲ ਨੇ ਰੂਸ ਵੱਲੋਂ ਯੂਕਰੇਨ ਤੇ ਹਮਲੇ ਦਾ ਵਿਰੋਧ ਕੀਤਾ ਸੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਰਸ਼ੀਅਨ ਖੁਫੀਆ ਏਜੰਸੀ KGB ਨੇ ਭਾਰਤੀ ਖੁਫੀਆ ਏਜੰਸੀ ਰਾਹ ਦੀ ਮਦਦ ਨਾਲ ਇਹਨਾਂ ਦੋਵੇਂ ਰੂਸੀਆ ਦੇ ਇਹਨਾਂ ਦਾ ਮਰਡਰ ਕੀਤਾ ਹੈ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਨੇ ਇਸ ਦੀ ਯੂਨਾਈਟਿਡ ਨੇਸ਼ਨਸ ਵੱਲੋਂ ਜਾਂਚ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਇਹੀ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵਰਾ 2022 ਆਪਣੇ ਮੰਤਕੀ ਅੰਜਾਮ ਵੱਲ ਵੱਧ ਰਿਹਾ ਹੈ। ਵਿਚਾਲੇ 2 ਦਿਨ ਹੀ ਬਚੇ ਨੇ ਔਰ ਦੁਨੀਆ ਦੇ ਵਿੱਚ ਜਿਹੜਾ ਘਟਨਾਕ੍ਰਮ ਇਸ ਸਾਰੇ ਵਰੇ ਦੇ ਦੌਰਾਨ ਹੋਇਆ ਉਸ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਐਨਾਲਾਈਜ਼ ਵੀ ਕਰਾਂਗੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵਰਾ 2022 ਦੇ ਵਿੱਚ ਉਹ ਇੰਟਰਨੈਸ਼ਨਲ ਘਟਨਾ ਜਿਹਨੇ ਸਿਰਫ ਰੂਸ ਜਾਂ ਯੂਕਰੇਨ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਜਾਂ ਯੂਰਪ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ। ਇੱਕ ਪਾਸੇ ਉਸ ਨੇ ਯੂਰਪ ਨੂੰ ਇੱਕ ਵਾਰ ਫਿਰ 2 ਵਰਲਡ ਵਾਰਸ ਦੀ ਯਾਦ ਦਹਾਨੀ ਕਰਵਾ ਦਿੱਤੀ ਹੈ, ਕਿਉਂਕਿ ਇਸ ਵਾਰ ਲਗਭਗ 10 ਮਹੀਨੇ ਦੇ ਇਸ ਟਕਰਾਅ ਦੇ ਵਿੱਚ ਨਿਊਕਲੀਅਰ ਵੈਪਨਸ ਇਸਤੇਮਾਲ ਹੋਣ ਦਾ ਜ਼ਿਕਰ ਪਹਿਲੀ ਵਾਰ ਹੋਇਆ। ਰਸ਼ੀਆ ਦੀ ਥ੍ਰੈਟ ਵੀ ਰਹੀ ਔਰ ਅਜੇ ਵੀ ਇਹ ਸਿਰ ਤੇ ਲਟਕ ਰਿਹਾ। ਲੇਕਿਨ ਇਸ ਸਾਰੇ ਦੇ ਨਾਲ ਦੁਨੀਆ ਵੀ ਪੋਲਰਾਈਜ਼ ਹੋਈ। ਅੱਡ ਬਲਾਕ ਜਿਹੜੇ ਬੇਸ਼ੱਕ ਕੋਲਡ ਵਾਰ 1999-90 'ਚ ਖ਼ਤਮ ਹੋਣ ਦਾ ਆਲਮੋਸਟ ਐਲਾਨ ਹੀ ਸੀ ਜਦੋਂ ਕਿ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ। ਔਰ ਜਿਹੜਾ ਕੋਲਡ ਵਾਰ ਦੇ ਦੌਰਾਨ ਜਿਸ ਕਿਸਮ ਦੀਆਂ ਸਾਜ਼ਿਸ਼ਾਂ ਖਾਸ ਤੌਰ 'ਤੇ ਦੋਵੇਂ ਹੀ ਵੱਡੀਆਂ ਪਾਵਰਸ ਸੋਵੀਅਤ ਯੂਨੀਅਨ ਔਰ ਅਮਰੀਕਾ, ਇਹਨਾਂ ਦੀਆਂ ਖੁਫੀਆ ਏਜੰਸੀਆਂ ਅਮਰੀਕਾ ਦੀ CIA ਔਰ ਸੋਵੀਅਤ ਯੂਨੀਅਨ ਦੀ KGB ਕਰ ਰਹੀਆਂ ਸੀ, ਉਹਨਾਂ ਦਾ ਅਸੀਂ ਜਲਵਾ ਇੱਕ ਵਾਰ ਫਿਰ ਦੇਖਣਾ ਸ਼ੁਰੂ ਕਰ ਦਿੱਤਾ ਐਟਲੀਸਟ ਰਸ਼ੀਅਨ KGB ਵੱਲੋਂ। ਉਦੋਂ ਵੀ ਇਹ ਕਾਮਨ ਸੀ। CIA ਪੋਲੀਟੀਕਲ ਮਰਡਰ ਜਿਹੜੇ ਈਵਨ ਸੱਤਾ ਬਦਲਣ ਦੇ ਲਈ ਸਾਊਥ ਅਮਰੀਕਾ ਹੋਏ ਜਾਂ ਉਸ ਤੋਂ ਪਹਿਲਾਂ ਵੀ ਈਰਾਨ ਦੇ ਵਿੱਚ ਕਿਵੇਂ ਮੁਸੱਦਕ ਦੀ ਹਕੂਮਤ ਸੀ ਉਸ ਨੂੰ ਬਦਲਿਆ ਗਿਆ, ਕਿਵੇਂ ਮਰਡਰ ਕਰਵਾਏ ਜਾਂਦੇ ਸੀ, ਕਿਵੇਂ ਹਾਇਰਡ ਅਸੈਸਿਨ, ਕਿਵੇਂ ਪੈਰਲਲ ਜਿਹੜੇ ਨੇ ਗੁਰਿਲਾ ਗਰੁੱਪ ਖੜੇ ਕੀਤੇ ਗਏ। ਔਰ ਸੋਵੀਅਤ ਯੂਨੀਅਨ ਦੀ ਨੋਟੋਰੀਅਸ KGB ਉਸ ਨੇ ਕਿਵੇਂ ਦੁਨੀਆ ਭਰ ਦੇ ਵਿੱਚ ਆਪਣੇ ਟੈਂਟੈਕਲ ਫੈਲਾਏ ਹੋਏ ਸੀ। ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰੀਏ ਤੇ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ਕਿ ਐਮਰਜੈਂਸੀ ਦਾ ਐਲਾਨਾ ਹੋਏ ਭਾਰਤ ਦੇ ਵਿੱਚ ਜਦੋਂ ਕਿ ਇੰਦਰਾ ਗਾਂਧੀ ਪੂਰੀ ਤਰ੍ਹਾਂ ਇੱਕ ਸੈਟੇਲਾਈਟ ਵਾਂਗ ਘੁੰਮ ਰਹੀ ਸੀ ਸੋਵੀਅਤ ਯੂਨੀਅਨ ਦੇ ਇਸ਼ਾਰਿਆਂ 'ਤੇ। ਔਰ ਈਵਨ ਦਰਬਾਰ ਸਾਹਿਬ 'ਤੇ ਹਮਲੇ ਦੀ ਵਿਉਂਤਬੰਦੀ ਉਹ ਵੀ KGB ਔਰ ਦਾ ਮਾਸਟਰਮਾਈਂਡ ਸੀ, ਜਿਸ ਦੇ ਵਿੱਚ ਇੱਕ ਨਵੀਂ ਏਜੰਸੀ ਜਿਹੜੀ ਇੰਦਰਾ ਗਾਂਧੀ ਨੇ ਖੜੀ ਕੀਤੀ ਰਾਹ ਇੰਟੈਲੀਜੈਂਸ ਬਿਊਰੋ ਦੇ ਆਫਿਸਰਸ ਪੁੱਲ ਕਰਕੇ ਔਰ ਮਿਸਟਰ RN ਕੌਰ ਜਿਹੜਾ ਕਸ਼ਮੀਰੀ ਇੰਦਰਾ ਗਾਂਧੀ ਦੇ ਕਰੀਬੀ ਸੀ ਉਹ ਹੀ ਪਹਿਲਾ ਲੰਬਾ ਵਕਤ ਰਾਹ ਦਾ ਚੀਫ ਰਿਹਾ। ਔਰ ਇਹ ਦਰਬਾਰ ਸਾਹਿਬ 'ਤੇ ਹਮਲਾ ਵੀ KGB ਔਰ ਰਾਹ ਦਾ ਜੁਆਇੰਟ ਆਪਰੇਸ਼ਨ ਸੀ। ਇਸ ਦੇ ਉੱਤੇ ਵੀ ਅਸੀਂ ਗੱਲ ਕਰਦੇ ਰਹੇ, ਪਰ ਅੱਜ ਅਸੀਂ ਜਿਸ ਕੰਟੈਕਸਟ 'ਚ ਗੱਲ ਕਰ ਰਹੇ ਹਾਂ ਕਿਉਂਕਿ ਉਸ ਪੀਰੀਅਡ ਦੇ ਵਿੱਚ ਇਹ ਸੀ ਕਿ ਕਿਵੇਂ ਮਰਡਰ ਕਰਵਾਏ ਜਾ ਰਹੇ ਨੇ, ਕਿਵੇਂ ਦੁਨੀਆ ਦੇ ਵਿੱਚ ਏਜੰਸੀਆਂ ਦਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਸਪਰੈਡ ਆਊਟ ਹੋਇਆ। ਫਿਰ ਜਦੋਂ ਨਵੀਂ ਇਸ ਸੈਂਚੁਰੀ ਦੀ ਸ਼ੁਰੂਆਤ ਹੋਈ ਫਿਰ ਅਸੀਂ ਘਟਨਾਕ੍ਰਮ ਦੇਖਿਆ ਕਿ ਉਸ ਕੋਲਡ ਵਾਰ ਈਰਾ 'ਚ ਕੀ ਚੱਲ ਰਿਹਾ ਸੀ, ਉਸ ਨੂੰ ਕਿਵੇਂ ਜਿਹੜੇ ਏਜੰਟ ਇੱਧਰੋਂ ਉੱਧਰ ਸ਼ਿਫਟ ਹੋਏ। ਜਿਵੇਂ ਕੈਨੇਡਾ ਦੇ ਵਿੱਚ ਰਹਿੰਦੇ ਆ ਇੱਕ ਮੋਸਾਦ ਦਾ ਏਜੰਟ ਜਿਹਨੇ ਇਹ ਕਿਤਾਬ ਵੀ ਲਿਖੀ ਆਪਣੇ ਉਹ ਸਾਰੇ ਐਕਸਪੀਰੀਅੰਸਿਸ 'ਤੇ ਕਿ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਔਰ ਉਹਨੇ ਕਾਫੀ ਇਨਕਸ਼ਾਫ ਕੀਤੇ। ਲੇਕਿਨ ਬਹੁਤ ਵੱਡਾ ਇਨਕਸ਼ਾਫ ਸੀ ਜਦੋਂ ਕਿ KGB ਦਾ ਇੱਕ ਬੜਾ ਇਨਸਾਈਡਰ ਮਿਸਟਰ ਮਿਟਰੋਖਿਨ ਜਿਹੜਾ ਉਹ ਬਹੁਤ ਸਾਰੇ ਆਪਣੇ ਸਾਰਾ ਆਲਮੋਸਟ ਆਰਕਾਈਵਸ ਹੀ ਲੈ ਕੇ ਉਹ UK ਦੇ ਵਿੱਚ ਪਹੁੰਚ ਗਿਆ। ਔਰ ਉਸਨੇ ਬਾਅਦ ਦੇ ਵਿੱਚ ਮਿਟਰੋਖਿਨ ਆਰਕਾਈਵ 1 ਆਰਕਾਈਵ 2 ਦੇ ਥੱਲੇ ਜਿਹੜੇ ਭੇਦ ਸੀ ਜਿਹੜੇ ਆਰਕਾਈਵ ਤਾਂ ਉਹਨਾਂ ਦੇ ਬਿਲਕੁਲ ਉਹਨਾਂ ਨੂੰ ਬੜੇ ਸਿਸਟਮੈਟਿਕਲੀ ਜਿਹੜਾ ਉਹ ਰੱਖਿਆ ਹੁੰਦਾ ਸੰਭਾਲ ਕੇ। ਉਸ ਤੋਂ
ਬਹੁਤ ਕੁਝ ਸਾਹਮਣੇ ਆਇਆ ਕਿ ਕਿਵੇਂ KGB ਨੇ ਦੁਨੀਆ ਭਰ ਦੇ ਵਿੱਚ ਆਪਣਾ ਜਾਲ ਵਿਛਾਇਆ ਸੀ ਔਰ ਭਾਰਤ ਦੇ ਹਵਾਲੇ ਨਾਲ, ਕਿਉਂਕਿ ਇੰਦਰਾ ਗਾਂਧੀ ਤੋਂ ਪਹਿਲਾਂ ਵੀ ਨਹਿਰੂ ਦੀ ਲੀਨਿੰਗ ਵੀ ਟੁਵਰਡਸ ਲੈਫਟ ਸੀ ਸੋਵੀਅਤ ਯੂਨੀਅਨ ਦੇ, ਪਰ ਇੰਦਰਾ ਗਾਂਧੀ ਔਰ ਉਸ ਪੀਰੀਅਡ 'ਚ ਭਾਰਤ ਦੀ ਕਾਂਗਰਸ ਪਾਰਟੀ, ਇੰਦਰਾ ਗਾਂਧੀ, ਉਹਦੇ ਕੈਬਨਿਟ ਮਿਨਿਸਟਰ, ਉਹਦੇ MP ਔਰ ਈਵਨ ਕਮਿਊਨਿਸਟ ਪਾਰਟੀ ਆਫ ਇੰਡੀਆ ਔਰ ਭਾਰਤ ਦੇ ਵੱਡੇ ਵੱਡੇ ਜਰਨਲਿਸਟ ਕਿਵੇਂ KGB ਦੀ ਪੇਰੋਲ ਦੇ ਉੱਤੇ ਸੀ, ਉਸ ਦੇ ਬਹੁਤ ਸਾਰੇ ਵੇਰਵੇ ਜਿਹੜੇ ਨੇ ਉਹ ਮਿਟਰੋਖਿਨ ਆਰਕਾਈਵ 'ਚ ਆਏ। ਔਰ ਇਹ ਜਿਹੜੀ ਮਿਟਰੋਖਿਨ ਆਰਕਾਈਵ 2 1999 ਦੇ ਵਿੱਚ ਪਬਲਿਸ਼ ਹੋਈ ਸੀ। ਅਸੀਂ ਉਸ ਦਾ ਜ਼ਿਕਰ ਵੀ ਕਰਾਂਗੇ ਕਿਉਂਕਿ ਜਿਹੜੀ ਘਟਨਾ ਉੜੀਸਾ ਦੇ ਵਿੱਚ ਵਾਪਰੀ ਹੈ ਉਹ ਇੰਨੀ ਅਹਿਮ ਹੈ ਕਿ ਉਹ ਦੱਸ ਰਹੀ ਹੈ ਕਿ ਬੇਸ਼ੱਕ ਇਉਂ ਲੱਗਣ ਲੱਗ ਪਿਆ ਸੀ ਕਿ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਜਿਹੜਾ ਭਾਰਤ ਕਾਫੀ ਅਮਰੀਕਾ ਦੇ ਵੱਲ ਝੁਕਿਆ ਹੈ ਔਰ ਅਮਰੀਕਨ ਆਪਰੇਸ਼ਨਸ ਜਿਹੜੇ ਨੇ ਉਹ ਅਗੇਂਸਟ ਚਾਈਨਾ ਔਰ ख़ास ਤੌਰ ਤੇ ਕੁਆਡ ਦੇ ਵਿੱਚ ਆਉਣਾ ਔਰ ਦੂਸਰਾ, ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਯੂਕਰੇਨ ਵਾਰ ਨੇ, ਜਦੋਂ ਕਿ ਰੂਸ ਨੇ ਫਰਵਰੀ ਦੇ ਮਹੀਨੇ 'ਚ ਯੂਕਰੇਨ ਤੇ ਹਮਲਾ ਕੀਤਾ, ਭਾਰਤ ਦੀ ਏਜੰਸੀਆਂ, ਇੰਟੈਲੀਜੈਂਸ ਏਜੰਸੀ ਓਬਵੀਅਸਲੀ ਰਾ ਔਰ KGB ਇਹ ਜੁਆਇੰਟ ਆਪਰੇਟ ਕਰ ਰਹੀਆਂ ਨੇ ਔਰ ਵਿਦ ਇਨ ਇੰਡੀਆ ਦੋ ਇੰਨੇ ਪਾਵਰਫੁਲ ਮਰਡਰ ਪਿਛਲੇ ਆਲਮੋਸਟ 72 ਘੰਟੇ ਦੇ ਟਾਈਮਸ ਹੋਏ ਨੇ ਜਿਹਦੀਆਂ ਗੂੰਜਾਂ ਇਸ ਵੇਲੇ ਇੰਟਰਨੈਸ਼ਨਲ ਮੀਡੀਆ 'ਚ ਵੀ ਨੇ। ਵਾਲ ਸਟਰੀਟ ਜਰਨਲ ਤੋਂ ਲੈ ਕੇ ਨਿਊਯਾਰਕ ਟਾਈਮਸ ਔਰ ਉਹਨਾਂ ਸਾਰਿਆਂ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਇਹ ਕਿੰਨੀ ਵੱਡੀ ਕੰਸਪੀਰੇਸੀ ਹੈ, ਕਿਉਂਕਿ ਇੱਕ ਪੈਟਰਨ ਹੈ। ਜਦੋਂ ਰੂਸ ਨੇ ਹਮਲਾ ਕੀਤਾ, ਜ਼ਾਹਰ ਹੈ ਵਲੈਡੀਮੀਰ ਪੁਤਿਨ ਪੂਰੀ ਤਰ੍ਹਾਂ ਇਸ ਵੇਲੇ ਕੰਟਰੋਲ ਦੇ ਵਿੱਚ ਹੈ ਔਰ ਉਹੀ ਡਿਸਾਈਡਿੰਗ ਫੈਕਟਰ ਹੈ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੇ ਵੀ ਵਿਦ ਇਨ ਰਸ਼ੀਆ ਇਸ ਯੂਕਰੇਨੀਅਨ ਹਮਲੇ ਦੀ ਨਖੇਦੀ ਕੀਤੀ ਜਾਂ ਇਸ ਵਾਰ ਨੂੰ ਜਿਹੜਾ ਉਹ ਕੰਡੈਮ ਕੀਤਾ, ਉਹ ਅਸੀਂ ਪਿਛਲੇ 10 ਮਹੀਨੇ 'ਚ ਦੇਖਿਆ ਕਿ ਬਹੁਤ ਸਾਰੇ ਉਹਨਾਂ 'ਚ ਜਿਹੜੇ ਨੇ ਉਹ ਇੰਡਸਟਰੀਅਲਿਸਟ, ਕਿਉਂਕਿ ਜ਼ਾਹਰ ਹੈ ਕਿ ਵਾਰ ਤੋਂ ਬਾਅਦ ਸੈਂਕਸ਼ਨਸ ਲੱਗੀਆਂ, ਯੂਰਪ ਨੇ ਲਾਈਆਂ, ਅਮਰੀਕਾ ਦੀਆਂ ਬੜੀਆਂ ਸਵੀਰ ਸੈਂਕਸ਼ਨਸ ਲੱਗੀਆਂ ਤੇ ਇੱਕ ਵਾਰ ਜਦੋਂ ਤੱਕ ਤਾਂ ਕਮਿਊਨਿਜ਼ਮ ਦੀ ਆਈਡੀਓਲੋਜੀ ਦੇ ਥੱਲੇ ਉਹ ਬਿਲਕੁਲ ਮਿਣਵੀਂ ਜਿਹੀ ਆਲੂ ਜਾਂ ਬ੍ਰੈਡ ਮਿਲਣ ਵਾਲੇ ਕਲਚਰ 'ਚ ਰਹਿੰਦੇ ਸੀ, ਉਹ ਵੱਖਰੀ ਗੱਲ ਸੀ। ਲੇਕਿਨ ਜਦੋਂ ਹੀ ਸੋਵੀਅਤ ਯੂਨੀਅਨ ਟੁੱਟਾ, ਸੋਵੀਅਤ ਯੂਨੀਅਨ ਵਿਚਲੇ ਜਿਹੜੇ ਬੜੇ ਉਹਨਾਂ ਦੇ ਬਿਜ਼ਨਸ ਟਾਈਕੂਨ ਸਾਹਮਣੇ ਆਏ ਔਰ ਉਹ ਕਈ ਬਿਲੀਅਨਰ ਹੋਏ, ਉਹਨਾਂ ਦੇ ਜਿਹੜੀ ਫੋਰਬਸ ਲਿਸਟ ਹੁੰਦੀ ਆ ਉਹਨਾਂ 'ਚ ਉਹਨਾਂ ਦੇ ਨਾਂ ਆਏ ਹੁਣ, ਔਰ ਉਹਨਾਂ ਨੇ ਬਹੁਤ ਸਾਰਿਆਂ ਨੇ ਆਪਣੇ ਅਸੈਟ ਯੂਰਪ ਦੇ ਵਿੱਚ, ਅਮਰੀਕਾ 'ਚ, ਦੂਸਰਿਆਂ 'ਚ ਬਣਾਏ। ਸੋ ਜਦੋਂ ਸੈਂਕਸ਼ਨਸ ਰੂਸ ਦੇ ਉੱਤੇ ਲੱਗੀਆਂ ਯੂਕਰੇਨ ਵਾਰ ਦੇ ਹਵਾਲੇ ਨਾਲ, ਉਹਨਾਂ ਨੂੰ ਲੱਗਾ ਕਿ ਬਈ ਉਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਵੀ ਹਰਟ ਹੋ ਰਹੇ ਨੇ ਔਰ ਉਹਨਾਂ 'ਚੋਂ ਜਿਹੜਾ ਕੁਛ ਨੇ ਬੜਾ ਵੋਕਲੀ ਵਿਰੋਧ ਕੀਤਾ ਔਰ ਇਹਨਾਂ ਪੀਰੀਅਡ 'ਚ ਅਸੀਂ ਦੇਖਿਆ ਵੀ ਲਗਾਤਾਰਤਾ ਨਾਲ ਕਈ ਮੌਤਾਂ ਬੜੇ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਇੰਡਸਟਰੀਅਲਿਸਟ ਸੀ ਜਾਂ ਜਿਹੜੇ ਇੰਟਰਨੈਸ਼ਨਲ ਵੱਡੇ ਨਾਂ ਸੀ ਉਹਨਾਂ ਦੀਆਂ ਹੋਈਆਂ ਨੇ ਹੁਣ। ਔਰ ਇਹ ਸ਼ੱਕ ਜ਼ਾਹਰ ਕੀਤਾ ਜਾਂਦਾ ਰਿਹਾ ਕਿ ਭਾਈ ਇਹ ਰਸ਼ੀਅਨ KGB ਜਿਹੜੀ ਹੈ ਉਹ ਵਿਦਨ ਇਸ ਕਿਸਮ ਦਾ ਇਹ ਤਾਂ ਬਹੁਤ ਖਤਰਨਾਕ ਜਿਹੜੇ ਨੇ ਉਹ ਐਕਟ ਵੀ ਕਰਦੀ ਰਹੀ ਹੈ। ਲੇਕਿਨ ਕਿਉਂਕਿ ਅਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਇਉਂ ਲੱਗਦਾ ਸੀ ਕਿ KGB ਦਾ ਇਨਫਲੂਐਂਸ ਘਟਿਆ ਹੋਇਆ ਹੈ, ਦੂਸਰੀਆਂ ਏਜੰਸੀਆਂ ਖਾਸ ਤੌਰ ਤੇ CIA ਦਾ ਵਧਿਆ, ਪਰ ਕਿਉਂਕਿ ਭਾਰਤ ਰੂਸ ਦੇ ਨਾਲ ਖਲੋਤਾ ਹੈ ਔਰ ਜਿਵੇਂ ਭਾਰਤ ਨੇ UN ਸਿਕਿਉਰਿਟੀ ਕੌਂਸਲ 'ਚ, UN ਜਨਰਲ ਅਸੈਂਬਲੀ 'ਚ, ਜਨੀਵਾ ਦੀ ਹਿਊਮਨ ਰਾਈਟ ਕੌਂਸਲ 'ਚ ਰਸ਼ੀਆ ਨੂੰ ਐਗਰੈਸਰ ਨਹੀਂ ਬਣਨ ਦਿੱਤਾ ਜਾਂ ਉਹਦੇ ਖਿਲਾਫ ਵੋਟ ਪਾਈ ਔਰ ਯੂਕਰੇਨ ਦੇ ਫੋਰਨ ਮਿਨਿਸਟਰ ਨੇ ਤਾਂ ਇੱਥੋਂ ਤੱਕ ਤਰਸ ਕੀਤਾ ਸੀ ਕਿ ਭਾਈ ਤੁਸੀਂ ਉਹਨਾਂ ਤੋਂ ਆਇਲ ਵੀ ਬਾਏ ਕਰ ਰਹੇ ਹੋ ਔਰ ਉਹਨਾਂ ਨੂੰ ਦੀ ਸਪੋਰਟ ਵੀ ਕਰ ਰਹੇ ਹੋ, ਤੁਸੀਂ ਰਿਸਪੌਂਸਿਬਲ ਹੋ ਜੋ ਵੀ ਵਾਪਰ ਰਿਹਾ ਸਾਡੇ ਲੋਕਾਂ ਦੇ ਨਾਲ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਔਰ ਅਮਰੀਕਾ ਦਾ ਵੀ ਪ੍ਰੈਸ਼ਰ ਇਸ ਦੇ ਉੱਤੇ ਰਿਹਾ। ਹਾਲਾਂ ਅਮਰੀਕਾ ਨੇ ਵੱਡੇ ਇੰਟਰਸਟ ਨੂੰ ਵਾਚ ਕਰਦਿਆਂ ਬਹੁਤ ਓਪਨਲੀ ਇਸ ਕਿਸਮ ਦੀ ਕੰਡੈਮਨੇਸ਼ਨ ਦੀ ਲਾਈਨ ਨਹੀਂ ਲਈ ਜਿਵੇਂ ਕਿ ਯੂਕਰੇਨ ਨੇ ਲਈ, ਲੇਕਿਨ ਹੁਣ ਇਸ ਘਟਨਾਕ੍ਰਮ ਨੇ ਇੱਕ ਵਾਰ ਫਿਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਟੈਂਸ਼ਨ ਲਿਆਂਦੀ ਹੈ ਕਿ ਭਾਈ ਕੀ ਚੱਲ ਰਿਹਾ ਹੈ ਔਰ ਕਿਵੇਂ KGB ਸਾਇਲੈਂਟਲੀ ਜਿਹੜੇ ਓਪੋਨੈਂਟ ਨੇ ਰਸ਼ੀਅਨ ਵਾਰ ਦੇ ਉਹਨਾਂ ਦਾ ਉਹ ਐਂਡ ਕਰ ਰਹੀ ਹੈ। ਔਰ ਮੈਂ ਜਿਸ ਖਬਰ ਦਾ ਜ਼ਿਕਰ ਕਰ ਰਿਹਾ
ਇਸ ਦਾ ਸਬੰਧ ਉੜੀਸਾ ਦੇ ਰਾਏਗੜਾ ਸ਼ਹਿਰ ਨਾਲ ਹੈ ਜੀ ਔਰ ਉਸ ਦੇ ਵਿੱਚ ਇੱਕ ਹੋਟਲ 'ਚ ਜਿੱਥੇ ਕਿ ਇੱਕ ਹੋਰ ਰਸ਼ੀਅਨ ਕਪਲ ਵੀ ਠਹਿਰਿਆ ਹੋਇਆ ਸੀ ਔਰ ਇੱਕ ਟਰੈਵਲ ਏਜੰਟ ਜਤਿੰਦਰ ਸਿੰਘ ਨਾਂ ਦਾ ਜਿਹੜਾ ਉਹਨਾਂ ਨੂੰ ਉੱਥੇ ਲੈ ਕੇ ਗਿਆ ਕਿ ਜੀ ਉੜੀਸਾ ਹੈ ਜਿੱਥੇ ਕਿ ਕਾਫੀ ਟਰਾਈਬਲ ਲੋਕ ਨੇ ਜੀ ਉੱਥੇ ਸੈਰ ਦੇ ਲਈ ਗਏ ਨੇ ਔਰ ਦੂਸਰੇ ਨੇ ਔਰ ਉਸ ਥਾਂ ਦੇ ਉੱਤੇ ਪਹਿਲਾਂ 2 ਦਿਨ ਪਹਿਲਾਂ ਜਿਹੜਾ ਰਸ਼ੀਅਨ MP ਤੇ ਬਿਜ਼ਨਸਮੈਨ ਹੈ ਵੱਡਾ ਬਿਜ਼ਨਸਮੈਨ ਇਹ ਇਸ ਲੈਵਲ ਦਾ ਸੀ ਕਿ ਫੋਰਬਸ ਲਿਸਟ ਦੇ ਵਿੱਚ ਵੀ ਜਿਹੜੇ ਇਨਫਲੂਐਂਸ਼ੀਅਲ ਬੰਦੇ ਨੇ ਉਹਦਾ ਨਾਂ ਸੀ ਔਰ ਜਿਹੜਾ ਉਸ ਨੇ ਆਪਣਾ ਅਸੈਟ ਡਿਕਲੇਅਰ ਕੀਤੇ ਹੋਏ ਨੇ ਉਹ $140 ਬਿਲੀਅਨ ਔਰ ਇਹ ਜਿਹੜੇ ਡਿਕਲੇਅਰਡ ਹੁੰਦੇ ਨੇ ਇਹਦੇ ਨਾਲੋਂ 4 ਗੁਣਾ ਜ਼ਿਆਦਾ ਕਿਉਂਕਿ ਤੁਸੀਂ ਇਹ ਸਮਝੋ ਕਿ ਜਿਹੜੇ ਅਨਡਿਕਲੇਅਰਡ ਹੁੰਦੇ ਨੇ ਸੋ ਆਲਮੋਸਟ ਇਹ ਪਹਿਲੀ ਲਿਸਟ ਦੇ ਵਿੱਚ ਬਿਲੀਅਨਰਸ ਦੇ ਵਿੱਚ ਇਹ MP ਔਰ ਹੁਣ ਪਾਵਰਫੁਲ ਉਹਨਾਂ ਦਾ ਐਗਰੀਕਲਚਰ ਕਮੇਟੀ ਦਾ ਹੈਡ ਵੀ ਔਰ ਮੈਂਬਰ ਪਾਰਲੀਮੈਂਟ ਮਿਸਟਰ ਪਾਵੇਲ ਐਡੋਵ ਜੀ ਇਹ ਗਿਆ ਹੋਇਆ ਸੀ ਉੜੀਸਾ 'ਚ ਔਰ ਉਹਦੇ ਨਾਲ ਵਲੈਡੀਮੀਰ ਵੈਡੋਨੋਵ ਜਿਹੜਾ ਇਹ ਸੀ ਔਰ ਪਹਿਲੀ ਖਬਰ ਜਿਹੜੀ 3 ਦਿਨ ਪਹਿਲਾਂ ਆਈ ਕਿ ਜੀ ਵਲੈਡੀਮੀਰ ਵੈਡੋਨੋਵ ਹੋਟਲ ਦੇ ਕਮਰੇ ਦੇ ਵਿੱਚ ਬੇਹੋਸ਼ ਪਾਇਆ ਗਿਆ ਔਰ ਜ਼ਾਹਰ ਹੈ ਕਿਉਂ ਕਿਹਾ ਗਿਆ ਕਿ ਜੀ ਉਹਨੂੰ ਰਸ਼ ਕੀਤਾ ਹਸਪੀਟਲ ਔਰ ਉੱਥੇ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਕਾਰਡਿਕ ਅਰੈਸਟ ਨਾਲ ਮੌਤ ਹੋਈ ਔਰ ਉਹ ਪਹਿਲਾਂ ਸ਼ਰਾਬ ਪੀ ਰਿਹਾ ਸੀ ਪ੍ਰੀਵੀਅਸ ਈਵਨਿੰਗ ਔਰ ਇਹ ਸ਼ਾਇਦ ਹਾਰਟ ਅਟੈਕ ਨਾਲ ਹੋਇਆ ਇਸ ਨੂੰ ਇਸ ਦੇ ਉੱਤੇ ਵੀ ਸ਼ੱਕ ਜ਼ਾਹਰ ਕੀਤਾ ਗਿਆ ਪਰ ਫਿਰ ਇੱਕਦਮ ਖਬਰ ਆਈ ਕਿ ਜਿਹੜਾ MP ਰਸ਼ੀਅਨ ਔਰ ਬਿਜ਼ਨਸਮੈਨ ਪਾਵਲ ਐਡੋਵ ਜਿਹੜਾ ਬਿਲੀਅਨਰ ਜਿਹੜਾ ਕ੍ਰਿਟਿਕ ਯੂਕਰੇਨ ਵਾਰ ਦਾ ਰਸ਼ੀਆ ਦਾ ਕਿ ਉਹਨੇ ਹੋਟਲ ਦੀ ਤੀਸਰੀ ਮੰਜ਼ਿਲ ਤੋਂ ਥੱਲੇ ਛਾਲ ਮਾਰ ਕੇ ਜਿਹੜਾ ਉਹ ਆਤਮ ਹੱਤਿਆ ਕਰ ਲਈ ਸੁਸਾਈਡ ਕਰ ਲਿਆ ਹੁਣ ਇਹ ਵੀ ਸਾਹਮਣੇ ਆਇਆ ਕਿ ਵੀ ਐਸੀ ਕੋਈ ਬੰਦਾ ਉੱਥੇ ਗਿਆ ਹੈ ਜਾਂ ਇਸ ਲੈਵਲ ਦੇ ਉੱਤੇ ਕੀ ਹੋਇਆ ਕੀ ਨਹੀਂ ਹੋਇਆ ਲੇਕਿਨ ਇਹ ਸਭ ਸ਼ੱਕ ਦੇ ਘੇਰੇ 'ਚ ਉਦੋਂ ਹੋਰ ਵੀ ਆ ਗਿਆ ਕਿਉਂਕਿ ਦੋਨੋਂ ਹੀ ਜਿਹੜੇ ਨੇ ਇਹ ਕ੍ਰਿਟਿਕ ਸੀ ਔਰ ਖਾਸ ਤੌਰ ਤੇ MP ਜਿਹਦਾ ਜ਼ਿਕਰ ਹੈ ਪਾਵਲ ਐਡੋਵ ਦਾ ਹੁਣ ਦੋਨੋਂ ਜਿਹੜੇ ਨੇ ਗ੍ਰੀਕ ਆਰਥੋਡਾਕਸ ਕ੍ਰਿਸਚਨ ਔਰ ਕ੍ਰਿਸਚਨਸ ਬਰੀ ਕੀਤਾ ਜਾਂਦਾ ਹੁਣ ਇਹ ਦੋਨੋਂ ਹੀ ਸ਼ੱਕੀ ਹਾਲਾਤ 'ਚ ਮੌਤਾਂ ਨੇ ਲੇਕਿਨ ਵਿਦਨ ਨੋ ਟਾਈਮ ਦੋਨਾਂ ਦੀਆਂ ਡੈਡ ਬਾਡੀਜ਼ ਬਰਨ ਕਰਤੀਆਂ ਗਈਆਂ ਉਹਨਾਂ ਨੂੰ ਕ੍ਰੀਮੇਟ ਕਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਜੀ ਵੀ ਕਿਉਂਕਿ ਜਿਹੜਾ ਕਲਕੱਤਾ ਦੇ ਵਿੱਚ ਰਸ਼ੀਅਨ ਕੌਂਸੂਲੇਟ ਸੀ ਉਹਨੇ ਕਿਹਾ ਜੀ ਅਸੀਂ ਪਰਿਵਾਰ ਨਾਲ ਗੱਲ ਕੀਤੀ ਆ ਉਹ ਦਫਨਾਨ 'ਚ ਦਿਲਚਸਪੀ ਨਹੀਂ ਰੱਖਦੇ ਉਹਨਾਂ ਨੂੰ ਕੋਈ ਨਹੀਂ ਤੁਸੀਂ ਇਹਨਾਂ ਨੂੰ ਕਰ ਦਿਓ ਤੇ ਇਹਦੇ 'ਚ ਕੋਈ ਫਾਊਲ ਪਲੇ ਨਹੀਂ ਹੈ ਹੁਣ ਜਿੰਨੇ ਹੀ ਇਹ ਨੁਕਤੇ ਜਾ ਰਹੇ ਨੇ ਇਹ ਦੱਸ ਰਹੇ ਨੇ ਕਿ ਭਾਈ ਇਹ ਦੋਨੋਂ ਮਰਡਰ ਨੇ KGB ਨੇ ਕੀਤਾ ਔਰ ਵਿਦਨ ਇੰਡੀਆ KGB ਬਿਨਾਂ ਰਾਹ ਦੀ ਜਿਹੜੀ ਹੈ ਉਹ ਅਪਰੂਵਲ ਜਾਂ ਮਦਦ ਤੇ ਕਰ ਹੀ ਨਹੀਂ ਸਕਦਾ ਸੋ ਇਹ ਕਲੀਨ ਮਰਡਰ ਔਰ ਇਸ ਸਾਰੇ ਦੇ ਉੱਤੇ ਜਿਹੜਾ ਕਾਫੀ ਚਰਚਾ ਜਿਹੜੀ ਹੈ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਦੇ ਵਿੱਚ ਵੀ ਹੋ ਰਹੀ ਹੈ ਔਰ ਇਸ ਦੇ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਅੱਜ ਪਹਿਲਾਂ ਮਨੋਜ ਤਿਵਾੜੀ ਨੇ ਵੀ ਕਾਂਗਰਸ ਵੱਲੋਂ ਮੰਗ ਕੀਤੀ ਹੈ ਔਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਡੈਥ ਆਫ ਰਸ਼ੀਅਨ MP ਮਿਸਟਰ ਪੈਵਲ ਔਂਟੇਵ in Odisha is not natural. He has been killed like Russo intelligence officer Litvinenko in UK in 2006. ਇਵੇਂ ਹੀ ਕਿਉਂਕਿ UK ਦੇ ਹਵਾਲੇ ਨਾਲ ਇਸ ਕਿਸਮ ਦੇ 3-4 ਮਰਡਰ KGB ਨੇ ਕੀਤੇ ਪਹਿਲਾਂ ਤਾਂ ਇੱਕ ਸੀ ਕਿ ਉਹਨਾਂ ਦਾ ਇੱਕ ਪੋਲੀਟੀਕਲ ਡਿਸੀਡੈਂਟ ਜਿਹੜਾ ਉਹ ਆਪਣੀ ਵਾਈਫ ਦੇ ਨਾਲ ਜਿਹੜਾ ਪਾਰਕ ਦੇ ਵਿੱਚ ਘੁੰਮ ਰਿਹਾ ਸੀ ਔਰ ਕੋਈ ਆਇਆ ਔਰ ਉਹਦੇ ਇੱਕਦਮ ਟੀਕਾ ਲਾਇਆ ਔਰ ਉਹ ਦੌੜ ਗਿਆ ਟੀਕਾ ਉਹਦੀ ਡੈਥ ਹੋ ਗਈ ਸੋ ਉਹ ਸਾਹਮਣੇ ਆਇਆ ਸੀ ਕਿ ਭਾਈ ਇਹ ਰਸ਼ੀਅਨ ਇੰਟੈਲੀਜੈਂਸ ਦਾ ਕੰਮ ਸੀ ਔਰ ਜਿਸ ਦਾ ਹਵਾਲਾ ਰੂਸੋ ਇੰਟੈਲੀਜੈਂਸ ਆਫਿਸਰ ਲਿਟਵੈਨੈਂਕੋ ਦਾ ਦਿੱਤਾ ਉਹਨੂੰ ਵੀ ਜਿਹੜਾ 2006 ਦੇ ਵਿੱਚ KGB ਨੇ ਉਹਦਾ UK ਦੇ ਵਿੱਚ ਮਰਡਰ ਕੀਤਾ ਸੀ ਇਵੇਂ ਹੀ ਸਸਪੀਸ਼ੀਅਸ ਸਰਕਮਸਟੈਂਸਿਸ ਔਰ ਇਹਦੇ ਚ ਮਾਨ ਸਾਹਿਬ ਨੇ ਇੰਨੀ ਦਲੇਰੀ ਤਾਂ ਹੈ ਨਾ ਉਹ ਗੱਲ ਬਿਲਕੁਲ ਸਪਸ਼ਟਤਾ ਨਾਲ ਕਰਦੇ ਨੇ ਰਸ਼ੀਆ ਐਂਡ Indian cooperation led to Russian MP's death. बिल्कुल clearly कि ये दोनों ही involve ने और FIS of Russia active in India जिहड़ी उन्हां दी intelligence agency need international probe by United Nations कि ये जिहड़ा murder है ये Russian intelligence agency और India ने मिलके कीता है और इस दी United Nations वालों जिहड़ी है वो investigation होनी चाहिए और इस तो इलावा जड़ा ईवन मैं BBC ਦੀ स्टोरी देख रहा सी कि भी मिस्टर एंटोव कोई छोटा मोटा बंदा नहीं सी ਉਹ ਜਿਹੜੇ ਨੇ ਉਹਨਾਂ ਨੇ
ਜਿਹੜਾ ਮਿਸ ਵਲੈਡੀਮੀਰ ਸ਼ਹਿਰ ਦੇ ਬੜੇ ਜਾਣੂ ਬਿਜ਼ਨਸਮੈਨ ਬਿਲੀਅਨਰ, ਔਰ ਇਹ ਵਲੈਡੀਮੀਰ ਜਿਹੜੇ ਨੇ ਉਹ ਇੱਕ ਉਹਨਾਂ ਦਾ ਅਹਿਮ ਕਿਰਦਾਰ ਸੀ। ਉਹ ਜਿਹੜੀ ਐਗਰੀਕਲਚਰ ਔਰ ਟੂਰਿਜ਼ਮ ਨਾਲ ਜੁੜੀ ਮਿਨਿਸਟਰੀ ਹੈ ਉਹਦੇ 'ਚ ਉਹਦੇ ਪ੍ਰੈਜ਼ੀਡੈਂਟ ਵੀ ਸੀ। ਔਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਰੂਸ ਦੇ ਮੀਡੀਆ ਨੇ ਇੰਨੀ ਕੀ ਖਬਰ ਲਾਈ ਹੈ ਕਿ ਰਾਏਗੜਾ ਸ਼ਹਿਰ ਦੇ ਇੱਕ ਹੋਟਲ ਦੀ ਖਿੜਕੀ ਤੋਂ ਡਿੱਗਣ ਨਾਲ ਜਿਹੜੀ ਹੈ ਮਿਸਟਰ ਐਂਟੋਵ ਦੀ ਮੌਤ ਹੋ ਗਈ। ਔਰ ਇਹ ਜਿਹੜੀ ਹੈ 2019 ਦੇ ਵਿੱਚ ਪਾਵਲ ਐਂਟੋਵ ਨੇ ਮੀਟ ਪ੍ਰੋਸੈਸਿੰਗ ਪਲਾਂਟ ਵਲੈਡੀਮੀਰ ਸਟੈਂਡਰਡ ਵੀ ਸ਼ੁਰੂ ਕੀਤਾ ਸੀ। ਰੂਸ ਦੇ ਸਭ ਤੋਂ ਅਮੀਰ ਪਾਰਲੀਮੈਂਟੇਰੀਅਨ 'ਚ ਉਹਨਾਂ ਦਾ ਨਾਂ ਸੀ, ਔਰ ਇਹ ਬਿਲੀਅਨਰ ਜਿਵੇਂ ਅਸੀਂ ਕਿਹਾ ਵੀ ਫੋਰਬਸ ਲਿਸਟ ਦੇ ਵਿੱਚ ਵੀ ਉਹਨਾਂ ਦਾ ਸੀ। ਹੁਣ ਇਹ ਇੱਕ ਤੁਸੀਂ ਸਧਾਰਨ ਵੀ ਜਿਹੜਾ ਬੰਦਾ ਇਸ ਸਾਰੇ ਘਟਨਾਕ੍ਰਮ ਨੂੰ ਦੇਖੇਗਾ, ਬਿਲਕੁਲ ਉਹਨੂੰ ਇਸ ਗੱਲ ਦਾ ਬਾਰੇ ਕੋਈ ਭੁਲੇਖਾ ਨਹੀਂ ਹੋਏਗਾ ਕਿ ਪਲਾਂਟ ਮਰਡਰ ਹੈ, KGB ਨੇ ਰਾਹ ਦੇ ਨਾਲ ਮਿਲ ਕੇ ਕੀਤਾ। ਔਰ ਮੈਂ ਕਿਉਂਕਿ ਅਸੀਂ ਬੇਸ਼ੱਕ ਇਸ ਦੇ ਉੱਤੇ ਇੱਕ ਸੈਗਮੈਂਟ ਬਹੁਤ ਪਹਿਲਾਂ 4-5 ਸਾਲ ਪਹਿਲਾਂ ਮੈਂ ਕੀਤਾ ਸੀ ਕਿ ਜਿਹੜਾ ਮਿਟਰੋਖਿਨ ਆਰਕਾਈਵ 2 ਹੈ ਉਹਨੇ ਕਿਵੇਂ ਇੰਡੀਆ ਨੂੰ ਕਿ ਇੰਡੀਆ ਕਿਵੇਂ KGB ਦਾ ਹੈੱਡਕੁਆਰਟਰ ਹੀ ਬਣਿਆ ਹੋਇਆ ਸੀ। ਔਰ ਇਹਦੀ ਗੱਲ ਕਰਨ ਤੋਂ ਪਹਿਲਾਂ ਈਵਨ ਬਾਰਬਰਾ ਕ੍ਰੋਸੈਟ ਜਿਹੜੀ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ 1980s ਦੇ ਪੀਰੀਅਡ, ਔਰ ਬੜੀ ਪ੍ਰੋਮੀਨੈਂਟ ਲੇਡੀ, ਉਸ ਤੋਂ ਪਹਿਲਾਂ ਜਿਹੜੀ ਹੈ ਉਹ ਨਿਊਯਾਰਕ ਟਾਈਮ ਜੁਆਇਨ ਕਰਨ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕਿਸੇ ਵੇਲੇ ਪ੍ਰੋਫੈਸਰ ਆਫ ਜਰਨਲਿਜ਼ਮ ਵੀ ਸੀ। ਔਰ ਰਿਟਾਇਰ ਹੋਣ ਤੋਂ ਬਾਅਦ ਬਾਰਬਰਾ ਕ੍ਰੋਸੈਟ ਨੇ ਇੱਕ ਕਿਤਾਬ ਲਿਖੀ ਆਪਣੀ ਜਦੋਂ ਉਹਨੇ ਨੌਕਰੀ ਬਿਊਰੋ ਚੀਫ ਦੀ ਛੱਡੀ ਇੰਡੀਆ ਦੇ ਵਿੱਚ, ਉਹ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ ਦਿੱਲੀ ਬੇਸਡ, ਤੇ ਉਹਨੇ ਕਿਤਾਬ ਲਿਖੀ ਇੰਡੀਆ ਇਨ ਦਾ 21st ਸੈਂਚੁਰੀ। ਔਰ ਕੁਦਰਤੀ LA ਦੇ ਵਿੱਚ ਜਦੋਂ ਇਹ ਬੁੱਕ ਲਾਂਚ ਹੋਈ ਤੇ ਮੈਂ ਆਈ ਹੈਪਨ ਟੂ ਬੀ ਦੇਅਰ। ਉਹ ਸਿੱਖਾਂ ਬਾਰੇ ਵੀ ਉਹਨੇ ਲਿਖਿਆ ਹੋਇਆ ਸੀ ਕਿਉਂਕਿ ਉਹਨੇ ਨਵੰਬਰ 84 ਦੇ ਉੱਤੇ ਵੀ ਕੀ ਹੋਇਆ ਬਹੁਤ ਕੁਛ ਅੱਖੀਂ ਦੇਖਿਆ ਸੀ, ਉਹਦੇ ਆਰਟੀਕਲ ਸੀ। ਸੋ ਮੈਂ ਉਹਦੀ ਬੁੱਕ ਲਾਂਚ ਸੈਰੇਮਨੀ 'ਚ ਵੀ ਸੀ, ਔਰ ਹੁਣ ਵੀ ਉਹ ਅਵੇਲੇਬਲ ਹੈ। ਇੰਡੀਆ ਇਨ ਦਾ 21st ਸੈਂਚੁਰੀ 'ਚ ਜਿਹੜੀ ਗੱਲ ਰੈਲੇਵੈਂਟ ਹੈ ਇਸ ਡਿਸਕਸ਼ਨ 'ਚ, ਉਹਨੇ ਕਿਹਾ ਸੀ ਕਿ ਵੀ ਜਦੋਂ ਮੈਂ 80s ਦਿੱਲੀ ਦੇ ਵਿੱਚ ਸੀ, ਦਿੱਲੀ ਜਿਹੜਾ ਹੈ ਉਹ KGB ਦਾ ਹੈੱਡਕੁਆਰਟਰ ਸੀ। ਨਾਟ ਕਿ ਵੀ ਇੰਡੀਆ 'ਚ ਉਹਨਾਂ ਦੀ ਚਾਰ ਚੁਫੇਰੇ ਉਹਨਾਂ ਦੇ ਆਪਰੇਸ਼ਨ ਚੱਲ ਰਹੇ ਸੀ, ਕਿ ਜਿੰਨੇ ਮਿਡਲ ਈਸਟ ਔਰ ਜਿੰਨੀਆਂ ਕੰਟਰੀਜ਼ ਦੇ ਵਿੱਚ ਜਿਹੜੇ ਆਪਰੇਸ਼ਨ ਸੀ ਉਹਨਾਂ ਦਾ ਹੈੱਡਕੁਆਰਟਰ ਵੀ ਜਿਹੜਾ ਹੈ ਉਹ ਦਿੱਲੀ ਸੀ, ਔਰ ਚਾਰ ਚੁਫੇਰੇ ਜਿਹੜਾ ਹੈ KGB ਨੇ ਟੇਕ ਓਵਰ ਕੀਤਾ ਹੋਇਆ ਸੀ। ਹੁਣ ਇਸ ਗੱਲ ਨੂੰ ਮਿਟਰੋਖਿਨ ਆਰਕਾਈਵ ਜਿਹੜਾ 1999 'ਚ ਨੇ 2 ਦੇ ਵਿੱਚ ਇੰਡੀਆ ਬਾਰੇ ਲਿਖਿਆ, ਔਰ ਇਹ 1992 ਦੇ ਵਿੱਚ ਮਿਟਰੋਖਿਨ ਜਿਹੜਾ ਸੀ ਇਹ ਉੱਥੋਂ ਨਿਕਲ ਕੇ ਰਸ਼ੀਆ 'ਚੋਂ ਸਾਰਾ ਲੈ ਕੇ ਆਰਕਾਈਵ UK ਪਹੁੰਚ ਗਿਆ ਸੀ, ਔਰ 2004 ਦੇ ਵਿੱਚ ਉਹਦੀ ਡੈਥ ਹੋਈ। ਲੇਕਿਨ ਮੈਂ ਮੋਟੇ ਜਿਹੜੇ ਉਹਦੇ ਪੁਆਇੰਟ ਜਿਹੜਾ ਉਹਨੇ ਇੰਡੀਆ ਬਾਰੇ ਔਰ ਇੰਡੀਆ ਦੀਆਂ ਲੈਫਟ ਪਾਰਟੀਜ਼ ਬਾਰੇ ਲਿਖਿਆ ਮੈਂ ਉਹ ਸ਼ੇਅਰ ਕਰਨਾ ਚਾਹੁੰਦਾ ਕਿ ਵੀ ਇਸ ਦੇ ਵਿੱਚ ਉਹਨੇ ਲਿਖਿਆ ਦਾ ਬੁੱਕ ਕਲੇਮਸ। ਪਹਿਲਾਂ ਤਾਂ ਇਹ ਹੈ ਕਿ 2 ਚੈਪਟਰ ਜਿਹੜੇ ਨੇ 2 ਚੈਪਟਰਸ ਟਾਈਟਲ ਦਾ ਸਪੈਸ਼ਲ ਰਿਲੇਸ਼ਨਸ਼ਿਪ ਵਿਦ ਇੰਡੀਆ detail the scale of KGB operations in India and the extent of the penetration. Judging by the contents, both were pretty successful. Okay, the book claims that maximum operational effort by KGB in a third world country during the Cold War was in India, that the number of KGB agents in India during the 1970s was the largest outside the Soviet Union. ਕਿ ਇੰਨਾ ਵੱਡਾ KGB ਦੇ ਆਪਰੇਸ਼ਨ ਸੀ ਕਿ ਜਿੰਨੇ ਕਿ KGB ਦੇ ਬੰਦੇ ਸੋਵੀਅਤ ਯੂਨੀਅਨ 'ਚ ਸੀ, ਉਸ ਤੋਂ ਬਾਅਦ ਨੰਬਰ 2 ਤੇ ਦੁਨੀਆ 'ਚ ਜੇ ਕਿਤੇ ਸੀ KGB ਦੇ ਏਜੰਟ ਤੇ ਉਹ ਇੰਡੀਆ 'ਚ ਸੀ। ਔਰ ਫਿਰ ਉਹਨੇ ਲਿਖਿਆ ਕਿ ਇੰਦਰਾ ਗਾਂਧੀ ਜਿਹਦਾ ਕੋਡ ਨੇਮ, ਕਿਉਂਕਿ ਜਦੋਂ ਇੰਟੈਲੀਜੈਂਸ ਏਜੰਸੀਆਂ ਕਿਸੇ ਨੂੰ ਰਿਕਰੂਟ ਕਰਦੀਆਂ ਉਹਦਾ ਓਰੀਜਨਲ ਨਾਂ ਨਹੀਂ ਦਿੰਦੀਆਂ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਕਿਸੇ ਸਟੇਜ ਤੇ ਸਾਰਾ ਬਲੋ ਆਊਟ ਹੋ ਸਕਦਾ, ਉਹ ਉਹਨੂੰ ਕੋਡ ਨੇਮ ਦਿੰਦੀਆਂ ਨੇ। ਸੋ ਇਹਨੇ ਮਿਟਰੋਖਿਨ ਆਰਕਾਈਵ 'ਚ ਹੈ ਕਿ ਇੰਦਰਾ ਗਾਂਧੀ ਦਾ ਕੋਡ ਨੇਮ ਵਾਨੋ ਸੀ, ਵਾਨੋ VANO। ਇਹ ਵਾਜ਼ ਸੈਂਟ ਸੂਟਕੇਸਿਸ ਆਫ ਮਨੀ ਮੈਂਟ ਫॉर ਕਾਂਗਰਸ ਕਾਫਰਸ, ਕਿ ਉਹਨੂੰ ਬੜੇ ਸੂਟਕੇਸ ਨੋਟਾਂ ਦੇ ਭਰ ਕੇ KGB ਵੱਲੋਂ ਭੇਜੇ ਜਾਂਦੇ ਸੀ ਕਿ ਜਿਹੜਾ ਕਾਂਗਰਸ ਦੇ ਖਾਤੇ 'ਚ। ਔਨ ਵਨ ਓਕੇਜ਼ਨ a secret gift of ₹2 million from Politburo to the Congress was personally delivered by the KGB head in India, Leonid Shabarshin,
ਇਹ ਹੁਣ ਮਿਟਰੋਖੇਵ ਦੇ ਰਿਹਾ ਕਿ ਇੱਕ ਸਟੇਜ ਤੇ ਪਰਸਨਲੀ ਇੰਦਰਾ ਗਾਂਧੀ ਨੂੰ $2 ਮਿਲੀਅਨ ਜਿਹੜੇ ਨੇ ਉਹ ਡਿਲੀਵਰ ਕੀਤੇ ਸੀ। ਉਹਨਾਂ ਦਾ ਜਿਹੜਾ KGB ਦਾ ਇੰਡੀਆ ਵਿੱਚ ਹੈਡ ਸੀ ਉਹਨੇ। Another $1 million were given on the same occasion to a newspaper supporting Mrs. Gandhi। ਕਿ ਉਹਨਾਂ ਨੇ ਅੱਜ ਵੀ ਜੇ ਅਸੀਂ ਦੇਖੀਏ ਵੀ ਨੈਰੇਟਿਵ ਕਿਵੇਂ ਬਦਲਦੇ ਨੇ ਜਾਂ ਮੀਡੀਆ ਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ, ਜਾਂ ਜਦੋਂ ਅਸੀਂ 80s ਦਾ ਜ਼ਿਕਰ ਕਰਦੇ ਹਾਂ ਕਿ ਕਿਵੇਂ ਸਿੱਖ ਮੂਵਮੈਂਟ ਨੂੰ, ਧਰਮ ਯੁੱਧ ਮੋਰਚੇ ਨੂੰ ਵਿਲੀਫਾਈ ਕੀਤਾ ਗਿਆ, ਕਿਵੇਂ ਪੰਜਾਬ ਦੇ ਕਮਿਊਨਿਸਟ ਜਿਹੜੇ ਨੇ ਉਹ ਅੱਗੇ ਵੱਧ ਕੇ ਇੰਦਰਾ ਗਾਂਧੀ ਦੇ ਹਮਾਇਤੀ ਔਰ ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ ਭੁਗਤਦੇ ਰਹੇ ਔਰ ਅੱਜ ਵੀ ਭੁਗਤ ਰਹੇ ਨੇ। ਇਹ ਮਨੀ ਪਾਵਰ ਸੀ ਕਿਉਂਕਿ KGB ਇਹ ਗੇਮ ਖੇਡ ਰਹੀ ਸੀ। ਫਿਰ ਇਹਦੀ ਇਸੇ ਹੀ ਮਿਟਰੋਖਿਨ ਆਰਕਾਈਵ 'ਚ ਹੈ ਕਿ in 1978 the KGB was running over 30 agents in India, 10 of whom were Indian intelligence officers। ਹੁਣ ਤੁਸੀਂ ਅੰਦਾਜ਼ਾ ਲਾਓ ਪੈਨੀਟ੍ਰੇਸ਼ਨ ਦਾ ਕਿ KGB ਦੇ 30 ਏਜੰਟ ਸੀ ਜਿਨ੍ਹਾਂ ਚੋਂ 10 ਜਿਹੜੇ ਨੇ ਉਹ ਇੰਡੀਅਨ ਇੰਟੈਲੀਜੈਂਸ ਆਫਿਸਰ ਹੀ ਸੀ, ਜਿਹੜੇ ਆਪਣੇ ਏਜੰਸੀ ਲਈ ਵੀ ਕੰਮ ਕਰ ਰਹੇ ਸੀ ਪਰ ਰਿਕਰੂਟ ਕੀਤੇ ਹੋਏ ਸੀ KGB ਨੇ। ਇਨ 1977 ਹੁਣ ਇਹ ਉਹੀ ਪੀਰੀਅਡ ਹੈ ਐਮਰਜੈਂਸੀ ਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖਾਂ ਨੂੰ ਟਾਰਗੇਟ ਕਿਉਂ ਕੀਤਾ ਗਿਆ, ਕਿਉਂਕਿ ਸਾਰਾ ਭਾਰਤ ਸੁਸਤੀ ਦੀ ਤਰ੍ਹਾਂ ਸੌਂ ਗਿਆ। ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, 42,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਔਰ ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ 1980 'ਚ ਫਿਰ KGB ਰਾਹ ਨੇ ਟਾਰਗੇਟ ਕੀਤਾ ਕਿ ਸਿੱਖਾਂ ਦੇ ਗੋਡੇ ਲਵਾ ਦਿਓ, ਬਾਕੀ ਸਾਰੇ ਜਿਹੜੇ ਨੇ ਉਹ ਤਾਂ ਮਾਤਾ ਦਾ ਮਾਲ ਨੇ, ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਹੈ। ਸੋ ਇਹਦੇ ਮੁਤਾਬਕ ਇਨ 1977 KGB files identified 21 non-communist politicians, 4 union ministers whose election campaigns were subsidized by KGB। ਔਰ ਇਹ ਜਿਹੜਾ ਫੈਕਟ ਹੈ ਮਿਟਰੋਖਿਨ ਆਰਕਾਈਵ 'ਚ ਹੁਣ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਮਲੋਏ ਧਰ, ਜਿਹਨੇ ਓਪਨ ਸੀਕ੍ਰੇਟਸ ਕਿਤਾਬ ਲਿਖੀ, ਪੰਜਾਬੀ 'ਚ ਵੀ ਉਹਦਾ ਟਰਾਂਸਲੇਸ਼ਨ ਹੋਇਆ ਖੁੱਲੇ ਭੇਤ। ਹੁਣ ਇਹੀ ਜਿਹੜਾ ਫੈਕਟ ਮਿਟਰੋਖਿਨ ਆਰਕਾਈਵ 'ਚ ਹੈ, ਈਵਨ ਇੰਟੈਲੀਜੈਂਸ IB ਦਾ ਚੀਫ ਇੰਡੀਆ ਦਾ ਮਲੋਏ ਧਰ ਕਹਿੰਦਾ ਹੈ ਕਿ ਅਸੀਂ ਆਇਡੈਂਟੀਫਾਈ ਕੀਤੇ ਕਿ 4 ਮਿਨਿਸਟਰ ਇੰਦਰਾ ਗਾਂਧੀ ਦੀ ਕੈਬਨਿਟ 'ਚ KGB ਲਈ ਕੰਮ ਕਰਦੇ ਸੀ ਔਰ 22 ਡਜ਼ਨ ਮੈਂਬਰਸ ਆਫ ਪਾਰਲੀਮੈਂਟ, 24 MP ਜਿਹੜੇ ਨੇ ਔਰ 4 ਮਿਨਿਸਟਰ। ਹੁਣ ਇਹ ਦੋਨਾਂ ਦੀ ਗੱਲ ਜਦੋਂ ਤੁਸੀਂ ਦੋਨੋਂ ਇੰਟੈਲੀਜੈਂਸ ਆਪਰੇਟਿਵਸ ਦਾ ਦੇਖਦੇ ਹੋ ਤੇ ਕਲੀਅਰ ਹੋ ਜਾਂਦਾ ਹੈ ਕਿ ਬਈ ਕੌਣ ਕਿੱਥੇ ਖੜਾ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਬਈ ਇਹ 21 ਇਸ ਕਿਸਮ ਦੇ ਨਾਨ ਕਮਿਊਨਿਸਟ ਪੋਲੀਟੀਸ਼ੀਅਨ ਜਿਨ੍ਹਾਂ ਯੂਨੀਅਨ ਮਿਨਿਸਟਰ ਵੀ ਸੀ ਜਿਨ੍ਹਾਂ ਦੇ ਇਲੈਕਸ਼ਨ ਕੈਂਪੇਨ KGB ਨੇ ਰਨ ਕੀਤੇ। The CPI was funded in many ways, including transfer of money through car windows on the Delhi roads। Communist Party of India CPI। ਔਰ ਉਹਦੇ 'ਚ ਮੈਂ ਤਾਂ ਉਹ ਡੀਟੇਲ ਉਹਦੇ ਆਰਕਾਈਵਸ ਦੇ ਦੇਖਿਆ। ਉਹਨੇ ਕਿਹਾ ਵੀ ਕਈ ਵਾਰੀ ਇਹ ਹੁੰਦਾ ਸੀ ਕਿ ਰੈੱਡ ਲਾਈਟ ਦੇ ਉੱਤੇ ਗੱਡੀ ਰੁਕੀ, KGB ਦਾ ਏਜੰਟ ਵੇਟ ਕਰ ਰਿਹਾ, ਉਹਨੇ ਬਾਰੀ ਖੋਲੀ ਆਪਣੀ ਕਾਰ ਦੀ, ਜਿਹੜਾ ਉਹਨਾਂ ਦਾ ਏਜੰਟ ਹੈ ਉਹਦੇ 'ਚ ਪੈਸੇ ਜਿਹੜੇ ਨੇ ਉਹ ਖਿੜਕੀ ਰਾਹੀਂ ਉਹਦੇ 'ਚ ਸੁੱਟੇ ਜਾਂਦੇ ਸੀ। ਔਰ ਫਿਰ ਉਹਨੇ ਕਿਹਾ ਕਿ in 1959 CPI General Secretary Ajoy Ghosh agreed on a plan to found an import-export business for trade with Soviet bloc। A little more than a decade, its annual profits grew to over ₹3 million। ਹੁਣ ਇਹ ਵੀ ਹੁੰਦਾ ਹੈ ਕਿ ਏਜੰਸੀਆਂ ਬਿਜ਼ਨਸ ਦੇ ਨਾਂ ਥੱਲੇ ਪੈਸੇ ਟ੍ਰਾਂਸਫਰ ਕਰਦੀਆਂ, ਖਿਲਾ ਦਿੱਤਾ ਉਹਨਾਂ ਨੇ ਬਿਜ਼ਨਸ ਅਕਾਊਂਟ, ਔਰ ਕਿਵੇਂ ਹੋਇਆ। ਹੁਣ ਕਿਸ ਲੈਵਲ ਤੇ KGB ਫੰਡ ਕਰ ਰਹੀ ਸੀ ਇੰਡੀਅਨ ਆਪਰੇਸ਼ਨ ਨੂੰ। During 1975, a total of 10.6 million rubles, ruble Russian currency hai, was spent on active measures in India designed to strengthen the support of Mrs. Gandhi and undermine her political opponents। ਕਿ ਉਹਦੇ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਦਬਾਉਣ ਲਈ ਔਰ ਇੰਦਰਾ ਗਾਂਧੀ ਨੂੰ ਉਭਾਰਨ ਦੇ ਲਈ 10.6 ਮਿਲੀਅਨ ਰੂਬਲ ਜਿਹੜੇ ਨੇ ਖਰਚ ਕੀਤੇ ਗਏ। ਫਿਰ ਉਹਨਾਂ ਨੇ ਅੱਗੋਂ ਹੋਰ ਵੀ ਬਹੁਤ ਸਾਰੀਆਂ ਡੀਟੇਲਸ ਦਿੱਤੀਆਂ ਨੇ ਕਿ ਕਿਵੇਂ KGB ਨੇ ਜਿਹੜੇ ਨੇ ਇਲੈਕਸ਼ਨ ਫੰਡ ਕੀਤੇ। By 1973 the KGB had 10 Indian newspaper on its payroll plus a press agency। During 1975 the KGB planted 5,510 articles in Indian newspapers। ਕਿ 10 ਅਖਬਾਰਾਂ ਪੂਰੀ ਤਰ੍ਹਾਂ KGB ਦੇ ਕੰਟਰੋਲ 'ਚ। ਔਰ ਜਿਵੇਂ ਹੁਣ ਅਸੀਂ ਕਹਿੰਦੇ ਹਾਂ ਜੀ ਏਜੰਸੀਆਂ ਨੇ ਸਟੋਰੀ ਪਲਾਂਟ ਕੀਤੀ, ਉਹ ਇਹ ਹੈ ਕਿ 5,510 ਆਰਟੀਕਲ ਇੰਡੀਅਨ ਨਿਊਜ਼ਪੇਪਰਸ ਦੇ ਵਿੱਚ KGB ਨੇ
ਪਲਾਂਟ ਕਰਵਾਏ ਔਰ ਇਹ ਸਾਰੇ ਦੇ ਚਲਦੇ ਆ। ਇਸ ਤੋਂ ਪਹਿਲਾਂ ਇਹ ਜਿਹੜੇ ਸਾਰੇ ਫੈਕਟ ਨੇ ਮਿੱਟਰੋਖਿਲ ਆਰਕਾਈਵ ਚ ਆਏ, ਉਸ ਤੋਂ ਪਹਿਲਾਂ ਵੀ KGB ਦੇ 2 ਅਫੀਸ਼ੀਅਲ ਇਹਨਾਂ ਚ ਇੱਕ ਸ਼ਰਬਾਸ਼ਨ ਫਾਰਮਰ KGB ਏਜੰਟ ਸੀ ਦਿੱਲੀ ਚ, ਉਹਨਾਂ ਨੇ ਵੀ ਇਹਨਾਂ ਸਾਰਿਆਂ ਦੀ ਤਸਦੀਕ ਕੀਤੀ ਹੋਈ ਹੈ ਕਿ ਭਾਈ ਇਹ ਸਾਰਾ ਕਿਸ ਲੈਵਲ ਦੇ ਉੱਤੇ ਇਹਨਾਂ ਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਇਨਫਲੂਐਂਸ ਰਿਹਾ ਔਰ ਇਹ ਫਿਰ ਇਹ ਆਇਆ ਕਿ ਭਾਈ ਕਿਸ ਲੈਵਲ ਦੇ ਉੱਤੇ not that the KGB was only agency active in India. Another noting by Oleg Klogin, former KGB Major General, says, it seems like the entire country was for sale. The KGB and CIA had deeply penetrated the Indian government. ਉਹਨੇ ਕਿਹਾ ਵੀ ਇਵੇਂ ਲੱਗਦਾ ਸੀ ਵੀ ਸਾਰਾ ਮੁਲਕ ਹੀ ਜਿਹੜਾ ਹੈ ਉਹ ਵਿਕਾਊ ਹੈ ਔਰ ਕੱਲਾ ਉਹਨੇ ਕਿਹਾ KGB ਨਹੀਂ, ਈਵਨ CIA ਨੇ ਵੀ ਬਹੁਤ ਸਾਰੇ ਜਿਹੜੇ ਨੇ ਉਹ ਇਸ ਕਿਸਮ ਦੇ ਖਰੀਦੇ ਹੋਏ ਸੀ ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਇਹਦੇ ਕਰਕੇ ਅਸੀਂ ਜਿਹੜੇ ਮਰਜ਼ੀ ਆਰਟੀਕਲ ਐਂਟਾਈ US ਲਵਾ ਸਕਦੇ ਸੀ ਔਰ ਈਵਨ ਜਿਹੜੀ ਇੰਡੋ ਸੋਵੀਅਤ ਫਰੈਂਡਸ਼ਿਪ ਟ੍ਰੀਟੀ 1971 ਚ ਹੋਈ, ਉਸ ਤੋਂ ਬਾਅਦ ਤਾਂ ਇੰਦਰਾ ਗਾਂਧੀ ਜਿਹੜੀ ਹੈ ਉਹ ਬਿਲਕੁਲ ਹੀ ਜਿਹੜੀ ਹੈ ਉਹ ਸੋਵੀਅਤ ਲੈਪ ਦੇ ਵਿੱਚ ਡਿੱਗੀ ਹੋਈ ਸੀ। ਹੁਣ ਇਹਨਾਂ ਹਾਲਾਤਾਂ 'ਚ ਜਿਹੜਾ ਲੱਗਦਾ ਸੀ ਕਿ ਭਾਈ ਸ਼ਾਇਦ ਜਿਹੜੀ ਟਿਲਟ ਹੋਈ ਟੂਵਰਡਸ ਪ੍ਰੋ ਅਮਰੀਕਾ ਰਿਲੇਸ਼ਨਸ਼ਿਪ 'ਚ ਉਹ ਪਾਜ ਮਲਮਾ ਵੀ ਲੈ ਗਿਆ ਔਰ ਜਿਸ ਅੰਦਾਜ਼ ਦੇ ਵਿੱਚ ਮਿਸਟਰ ਪਾਵਲ ਐਡੋਟ ਔਰ ਉਹਦੇ ਸਾਥੀ ਦਾ ਮਰਡਰ ਕੀਤਾ ਗਿਆ ਇਹ ਬਿਲਕੁਲ KGB ਰਾ ਆਪਰੇਸ਼ਨ ਹੈ। ਸੋ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਸਾਡੀ ਸਟਰਗਲ ਜੂਨ 84 ਦਾ ਹਮਲਾ ਇਹ ਮਹਿਜ਼ ਕੋਈ ਇੰਡੀਅਨ ਆਰਮੀ ਨਹੀਂ, ਉਹਦੇ 'ਚ KGB ਵੀ ਇਨਵੋਲਵ ਹੈ, ਉਸ ਦੇ ਵਿੱਚ ਅਸੀਂ ਮਾਰਗਰੇਟ ਥੈਚਰ ਦਾ ਕੀ ਰੋਲ ਸੀ, MI6 ਨੇ ਕੀ ਰੋਲ ਅਦਾ ਕੀਤਾ, ਇੰਡੋ ਤਿਬਤਨ ਜਿਹੜੇ ਉਹਨਾਂ ਦੇ ਕਮਾਂਡੋ ਜਿਹੜੇ ਕਿ ਮੋਸਾਦ ਔਰ CIA ਦੇ ਟ੍ਰੇਨਡ ਸੀ ਉਹਨਾਂ ਨੂੰ ਕਿਵੇਂ ਵਰਤਿਆ ਗਿਆ ਔਰ ਅੱਜ ਵੀ ਕਿਉਂਕਿ ਸਿੱਖਾਂ ਦੇ ਖਿਲਾਫ ਇਹ ਜਿਹੜਾ ਔਰ ਕਮਿਊਨਿਸਟ ਜਿਸ ਲੈਵਲ ਤੇ ਹੁਣ ਤੁਸੀਂ ਕਿਸਾਨ ਮੂਵਮੈਂਟ ਦੇ ਵੇਲੇ ਦੇਖੋ ਕਿ ਕਿਵੇਂ ਉਹਨਾਂ ਨੇ ਇਹਦੇ ਬਾਵਜੂਦ ਕਿ ਲੜ ਸਿੱਖ ਰਹੇ ਸੀ, ਸਿੱਖੀ ਸਪਿਰਿਟ ਉਹਨੂੰ ਕਰ ਰਹੀ ਸੀ ਤੇ ਜਿਹੜੇ ਕਾਮਰੇਡ ਜਥੇਬੰਦੀਆਂ ਦੇ ਨਾਂ ਥੱਲੇ ਵਿੱਚ ਬੜੇ ਹੋਏ ਲੋਕ ਸੀ ਉਹ ਕਿਹਦੇ ਨਾਲ ਲੱਗੇ ਹੋਏ ਸੀ, ਮੋਦੀ ਨਾਲ ਰਲੇ ਹੋਏ ਸੀ। ਕਿਵੇਂ ਪੰਜਾਬ 'ਚ ਸਾਰੇ ਉਸ ਪੋਲੀਟੀਕਲ ਮਾਹੌਲ ਨੂੰ ਡਿਸਟਰੋਏ ਕੀਤਾ ਗਿਆ, ਕਿਵੇਂ ਅੱਗੇ ਵੱਧ ਕੇ ਸਿੱਖੀ ਦੀ ਵਿਰੋਧਤਾ ਅੱਜ ਤੱਕ ਵੀ ਉਹਨਾਂ ਦੀ ਲਾਈਨ ਹੈ। ਹੁਣ ਵੀ ਤੁਸੀਂ ਦੇਖੋਗੇ ਕਿ ਕੋਈ ਵੀ ਸਿੱਖੀ ਵੈਲਿਊਜ਼ ਨਾਲ ਰਿਲੇਟਡ ਕੋਈ ਗੱਲ ਆਉਂਦੀ ਹੈ ਤਾਂ ਸਭ ਤੋਂ ਵੱਡਾ ਵਿਰੋਧ ਜਿਹੜੇ ਨੇ ਉਹ ਕਾਮਰੇਡੀ ਜਿਹੜੇ ਆਪਣੇ ਆਪ ਨੂੰ ਵਿਚਾਰਧਾਰਾ ਵਾਲੇ ਕਹਿੰਦੇ ਨੇ ਉਹ ਕਰ ਰਹੇ ਹੁੰਦੇ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਜਿਹੜਾ ਉੜੀਸਾ ਦੇ ਵਿੱਚ ਦੋਨੋਂ ਮਰਡਰ ਹੋਏ ਨੇ ਇਹਨੇ ਇੱਕ ਵਾਰ ਫੇਰ ਜੋ ਕੁਛ ਮਿੱਟਰੋਖਿਲ ਆਰਕਾਈਵ ਨੇ ਕਿਹਾ ਸੀ ਕਿ ਭਾਈ KGB ਨੇ ਕਿਵੇਂ ਦਾ ਐਂਟਾਇਰ ਕੰਟਰੀ ਇਜ਼ ਔਨ ਸੇਲ, ਹੁਣ ਵਾਪਸ KGB ਔਰ ਰਾ ਉਸ ਕਿਸਮ ਦੇ ਜਿਹੜਾ ਮਰਡਰਸ ਕੈਂਪੇਨ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਵਾਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸਤਿ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।